टीपी गोल्ड वालों वॉल्यूम 10 ਦੇ ਵਿੱਚ ਜਿਹੜੀ ਇਹ ਕਿਸਟ ਹੈ ਈਦ ਦੇ ਉੱਤੇ ਜਿਹੜੀ ਤੁਸੀਂ ਸੁਣਦੇ ਪਏ ਹੋ ਤੁਹਾਡੇ ਕੰਨਾਂ ਤੱਕ ਜਿਹੜੀ ਆਵਾਜ਼ ਆ ਰਹੀ ਹੈ ਇਹਨੂੰ ਗਾਇਆ ਸ਼ੌਕਤ ਅਲੀ ਰਾਜਾ ਨੇ। ਤੇ ਸ਼ੌਕਤ ਅਲੀ ਰਾਜਾ ਨੇ ਪਿਛਲੇ ਸਾਲ ਈਦ ਤੇ ਵੰਡੇ ਮਿੱਠੇ ਜੌਲ ਤੇ ਐਤਕੀ ਜਿਹੜੇ ਆਪਣੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਕੀ ਲੈ ਕੇ ਆ ਰਹੇ ਆ ਤੇ ਮਿਲਨੇ ਆ ਸ਼ੌਕਤ ਅਲੀ ਰਾਜਾ ਨੂੰ। अस्सलाम वालेकुम शौकत अली राजा साहब। वालेकुम सलाम रूबी जी, की हाल है? ठीक ठाक हो जी। शौकत अली राजा साहब ਤੁਸੀਂ ਇਹ ਟੀਪੀ ਗੋਲਡ ਦਾ ਵੋਲੀਅਮ 10 ਇਹ ਜਿਹੜਾ ਈਦ ਤੇ ਰਿਲੀਜ਼ ਹੋਇਆ ਇਹਦੇ ਵਿੱਚ ਕਿਹੜਾ ਗਾਣਾ ਗਾ ਰਹੇ ਹੋ? ਪਿਛਲੇ ਸਾਲ ਤੇ ਚੌਲ ਵੰਡੇ ਸਨ, ਲੋਕੀ ਮਿਠਾਈਆਂ ਵੰਡਦੇ ਨੇ, ਕੋਈ ਪੈਸੇ ਤੇ ਕੋਈ ਕੱਪੜੇ, ਤੁਸੀਂ ਲੱਗਦਾ ਹੈ ਪੈਸਿਆਂ ਵੱਲੋਂ ਕੱਟ ਸੀ ਤੇ ਚੌਲ ਹੀ ਕਾਰ ਪਕਾ ਕੇ ਵੰਡ ਦਿੱਤੇ ਨੇ। ਐਤਕੀ ਕੀ ਵੰਡਣ ਦਾ ਇਰਾਦਾ ਹੈ? ਸਭ ਤੋਂ ਵੱਡੀ ਗੱਲ ਇਹ ਵੇ ਕਿ ਮੇਰੇ ਜਿਹੜੇ ਪਰਸਤਾਰ ਨੇ, ਮੈਂ ਇਹਨਾਂ ਲੋਕਾਂ ਦਾ ਬਹੁਤ ਮਸ਼ਹੂਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਕੋਈ ਅੱਲਾ ਦੀ ਜ਼ਾਤ ਵੱਲੋਂ ਇੱਜ਼ਤ ਬਖਸ਼ੀ ਗਈ ਔਰ ਮੈਂ ਆਪਣੀ ਮਾਵਾਂ ਔਰ ਭੈਣਾਂ ਦਾ ਨਹਾਇਤ ਮਸ਼ਕੂਰ ਹੂੰ ਜੀ, ਜਿਨ੍ਹਾਂ ਨੇ ਇੰਨੀ ਇੱਜ਼ਤ ਬਖਸ਼ੀ ਔਰ ਮੈਂ ਖੁਸ਼ਬਖਤ ਹਾਂ ਕਿ ਮੈਂ ਉਹਨਾਂ ਦੇ ਮਿਆਰ 'ਤੇ ਪੂਰਾ ਉਤਰਿਆ। ਔਰ ਸਭ ਤੋਂ ਵੱਡੀ ਗੱਲ ਵੀ ਜੇ ਵੇ ਕਿ ਲੋਕ ਜਿਹੜੇ ਹੁੰਦੇ ਨੇ, ਅਮੀਰ ਲੋਕ ਜਿਹੜੇ ਨੇ, ਕੁਝ ਪੈਸੇ ਵੰਡਦੇ ਨੇ, ਕੁਝ ਮਠਿਆਈਆਂ ਵੰਡੀਆਂ, ਲੇਕਿਨ ਅਸੀਂ ਆਪਣੇ ਮਹਿਬੂਬ ਦੇ ਆਉਣ ਦੀ ਖੁਸ਼ੀ 'ਚ ਐਸੇ ਚਾਵਲ ਅੱਲਾ ਮੀਆਂ ਨੇ ਵੰਡੇ ਕਿ ਵੰਡਾ ਮਿੱਠੇ ਚੌਲ ਈਦ 'ਤੇ ਆ ਜਾਵੇ। ਸੁਪਰ ਹਿੱਟ ਕੇਸਟ ਸਾਡਾ ਹੀਰਾ ਤੋਂ ਰਿਲੀਜ਼ ਹੋਇਆ, ਲੇਕਿਨ ਐਸ ਈਦ 'ਤੇ ਵੀ ਅਸੀਂ ਆਪਣੇ ਆਡੀਅנס ਲਈ ਬੜਾ ਅੱਛਾ ਜਿਹੜਾ ਉਹ ਗਾਣਾ ਪੇਸ਼ ਕਰਨ ਲੱਗੇ। ਅੱਛਾ, ਬੜੀ ਗੱਲ ਹੈ ਸ਼ੌਕਤ ਅਲੀ ਰਾਜਾ ਸਾਹਿਬ, ਤੁਸੀਂ ਖੁਦ ਮਾਸ਼ਾਅੱਲਾ ਐਡੀ ਖੂਬਸੂਰਤ ਪਰਸਨੈਲਿਟੀ ਦੇ ਮਾਲਿਕ ਇੱਕ ਮਰਦ ਹੋ, ਲੇਕਿਨ ਤੁਸੀਂ ਆਪਣੇ ਮਹਿਬੂਬਾ ਸੇ ਆਪ ਚੌਲ ਪਕਾਏ, ਇਹ ਬੜੀ ਵੱਡੀ ਗੱਲ ਹੈ, ਵਰਨਾ ਹਮੇਸ਼ਾ ਮਹਿਬੂਬਾ ਹੀ ਚਾਵਲ ਪਕਾਉਂਦੀ ਹੈ ਇਹ ਪਿਆਰ ਕਰਨ ਵਾਲੀ, ਲੇਕਿਨ ਤੁਸੀਂ ਬਹੁਤ ਅੱਛਾ ਇਹ ਗਾਣਾ ਜਿਹੜਾ ਹੁਣ ਈਦ 'ਤੇ ਤੁਸੀਂ ਇਹ ਜਿਹੜਾ ਕਰ ਵੋਲੀਅਮ 10 ਇਹਦੇ ਵਿੱਚ ਇਹਦਾ ਨਾਂ ਕੀ ਹੈ? ਇਹ ਸ਼ਾਇਰੀ ਕਿਹਨੇ ਕੀਤੀ ਹੈ? ਇਹ ਜੀ ਪਹਿਲਾ ਗਾਣਾ ਪਹਿਲਾਂ ਸਾਨੂੰ ਦੱਸੋਗੇ, ਪਹਿਲਾ ਗਾਣਾ ਕਿਹੜਾ? ਹਾਂ, ਇਹਦਾ ਜੀ ਪਹਿਲਾ ਗਾਣਾ ਸੀ ਬੜਾ ਅੱਛਾ ਔਰ ਖੂਬਸੂਰਤ ਜਿਹੜਾ ਸੀ ਉਹ ਲਿਖਿਆ ਜਿਨ੍ਹਾਂ ਨੇ, ਉਹ ਮਲਕ ਸ਼ਹਬਾਜ਼ ਅਬਾਸੀ ਸਾਹਿਬ ਨੇ, ਜਿਨ੍ਹਾਂ ਨੇ ਬੜਾ ਆਪਣੀ ਕਲਮ ਨਾਲ ਬਹੁਤ ਪਿਆਰਾ ਖੂਬਸੂਰਤ ਗਾਣਾ ਸਾਰੇ ਪਬਲਿਕ ਵਾਸਤੇ ਬੜਾ ਅੱਛਾ ਕਰਕੇ ਲਿਖਿਆ। ਔਰ ਇਹਦਾ ਜਿਹੜਾ ਮਿਊਜ਼ਿਕ ਜਿਹੜਾ ਹੈ ਉਹ ਬੜਾ ਅੱਛਾ ਔਰ ਖੂਬਸੂਰਤ ਮਿਊਜ਼ਿਕ ਜਿਹੜਾ ਤਫੈਲ ਪਸੂਰੀ ਸਾਹਿਬ ਨੇ ਬਣਾਇਆ। ਚੰਗਾ ਕੀਤਾ ਪਸਰੂਰੀ ਸਾਹਿਬ ਦਾ ਨਾਂ ਲੈ ਲੈਤਾ, ਵਰਨਾ ਬਾਅਦ ਚੋਂ ਪਸੂੜੀ ਵੀ ਪਾ ਦਿੰਦੇ ਹੁੰਦੇ ਨੇ। ਤੇ ਸੁਣਨੇ ਆ ਸ਼ੌਕਤ ਅਲੀ ਰਾਜਾ ਕੋਲ ਈਦ ਦੇ ਉੱਤੇ ਈਦ ਦਾ ਪਹਿਲਾ ਗਾਣਾ। ਦੌਲਤ ਨਾਲ ਨਾ ਖੁਸ਼ੀਆਂ ਲੱਭਦੀਆਂ ਜੇ, ਬਾਜੋ ਸੱਜਣਾ ਦੇ ਨਹੀਂ ਈਦ ਹੁੰਦੀ। ਸੱਜਣ ਕੋਲ ਹੋਵਣ ਭਾਵੇਂ ਨਾ ਬੋਲਣ, ਵਿਛੜ ਗਿਆਂ ਦੀ ਨਹੀਂ ਉਮੀਦ ਹੁੰਦੀ। ਭਾਵੇਂ ਬੁਰੇ ਹੋਵਣ ਭਾਵੇਂ ਹੋਣ ਚੰਗੇ, ਨਹੀਂ ਸੱਜਣਾ ਤੇ ਤਨਕੀਦ ਹੁੰਦੀ। ਹੁੰਦਾ ਅਕਬਰੀ ਹਾਜੀ ਹਜ਼ਾਰ ਮੈਨੂੰ, ਜੇਕਰ ਅੱਜ ਅਬਾਸੀ ਦੀ ਦੀਦ ਹੁੰਦੀ। ਜੋੜੀ ਹਾਰਾਂ ਦੀ ਤੇ ਅਸਲੀ ਈਦ ਚੰਨਾ ਹੁੰਦੀ ਦੀਦ ਯਾਰਾਂ ਦੀ। 365 ਹਿਜਰ ਦੀਆਂ ਰਾਤਾਂ ਰੋ ਰੋ ਅਸਾਂ ਲੰਘਾਈਆਂ, ਨਾ ਤੂੰ ਕੀਤਾ ਫੋਨ ਬੇਦਰਦਾ, ਨਾ ਤੂੰ ਚਿੱਠੀਆਂ ਪਾਈਆਂ। 365 ਹਿਜਰ ਦੀਆਂ ਰਾਤਾਂ ਰੋ ਰੋ ਅਸਾਂ ਲੰਘਾਈਆਂ, ਨਾ ਤੂੰ ਕੀਤਾ ਫੋਨ ਬੇਦਰਦਾ, ਨਾ ਤੂੰ ਚਿੱਠੀਆਂ ਪਾਈਆਂ। ਅਸਲੀ ਈਦ ਤੇ ਸੱਜਣਾ ਦੀ ਬਸ ਦੀਦੀ ਹੁੰਦੀ ਏ, ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ। ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ। 365 ਹਿਜਰ ਦੀਆਂ ਰਾਤਾਂ ਰੋ ਰੋ ਅਸਾਂ ਲੰਘਾਈਆਂ, ਨਾ ਤੂੰ ਕੀਤਾ ਫੋਨ ਬੇਦਰਦਾ, ਨਾ ਤੂੰ ਚਿੱਠੀਆਂ ਪਾਈਆਂ। ਅਸਲੀ ਈਦ ਤੇ ਸੱਜਣਾ ਦੀ ਬਸ ਦੀਦੀ ਹੁੰਦੀ ਏ, ਨਿੱਕੀ
ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਅੱਖ ਵਿੱਚ ਅਥਰੂ ਪਿਆਰ ਦੀ ਯਾਰ ਰਸੀਦੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਦੇਸੀ ਨਾਲੇ ਲੈ ਕੇ ਉੱਤੇ ਸੋਹਣੇ ਬੂਟੇ ਪਾਏ ਹਾਏ ਦੇਸੀ ਨਾਲੇ ਲੈ ਕੇ ਉੱਤੇ ਸੋਹਣੇ ਬੂਟੇ ਪਾਏ ਮਾੜਿਆਂ ਦੀ ਬਸ ਥੋੜੀ ਜਿਹੀ ਖਰੀਦੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਹਿਜਰ ਚ ਜਿਹੜੀ ਲੱਗਦੀ ਸੱਟ ਸ਼ਦੀਦੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ ਨਿੱਕੀ ਹੋਵੇ ਜਾਂ ਵੱਡੀ ਈਦ ਤਾਂ ਈਦ ਹੀ ਹੁੰਦੀ ਏ
165 ਹਿਜਰ ਦੀਆਂ ਰਾਤਾਂ ਰੋ ਰੋ ਅਸਾਂ ਲੰਘਾਈਆਂ। ਨਾ ਤੂੰ ਕੀਤਾ ਫੋਨ ਬੇਦਰਦਾ, ਨਾ ਤੂੰ ਚਿੱਠੀਆਂ ਪਾਈਆਂ। ਅਸਲੀ ਈਦ ਤੇ ਸੱਜਣਾ ਦੀ ਬਸ ਦੀਦੀ ਹੁੰਦੀ ਏ, ਨਿੱਕੀ ਹੋਵੇ ਜਾਂ ਵੱਡੀ ਈਦ ਤਾਂ